ਕੀ ਹਾਲ ਠੀਕ ਠਾਕ ਹੋ ਸਾਰੇ। ਅੱਛਾ, ਅੱਗੇ ਗੱਲ ਕਰਦੇ ਹੁੰਦੇ ਸੀ ਸਿਆਣੇ ਕਿ ਨੋਟ ਤੁੜਾਇਆ ਤੇ ਗਿਆ, ਮੁੰਡਾ ਵਿਆਹਿਆ ਤੇ ਗਿਆ। ਨੌਂ ਨੇ ਆ ਜਾਣਾ ਤੇ ਨਾ ਕੋਈ 2 ਮਹੀਨਿਆਂ ਬਾਅਦ, 4 ਬਾਅਦ, 6 ਬਾਅਦ, ਸਾਲ ਬਾਅਦ ਨਾ ਮੁੰਡਿਆਂ ਨੇ, ਯਾਨੀ ਕਿ ਨੌਂ ਨੇ ਕਹਿਣਾ ਜੀ ਅਸੀਂ ਅੱਡ ਹੋਣਾ, ਅਸੀਂ ਇਹਨਾਂ ਦੇ ਨਾਲ ਨਹੀਂ ਰਹਿਣਾ, ਤੇਰੀ ਮਾਂ ਨਹੀਂ ਚੰਗੀ ਜਾਂ ਤੇਰੇ ਭਰਾ ਨਾਲ ਸਾਡੀ ਬਣਦੀ ਨਹੀਂ, ਇੱਦਾਂ ਹੀ ਇਹ ਉਹ। ਅਤੇ ਉਹ ਕੰਮ ਹੁਣ ਸਾਡੀ ਹਕੂਮਤ ਨੇ ਸ਼ੁਰੂ ਕਰਤਾ, ਬਿਜਲੀ ਮਹਿਕਮੇ ਨੇ ਸ਼ੁਰੂ ਕਰਤਾ। ਇੱਕ ਘਰ 'ਚ ਇਹਨਾਂ ਨੇ ਕਿਹਾ ਜੀ 2 ਮੀਟਰ ਨਹੀਂ ਲੱਗ ਸਕਦੇ, ਕਿਉਂ ਜੀ ਇਹ ਜਿਹੜੇ ਯੂਨਿਟ ਜਿਹੜੇ ਨੇ 2 ਮੀਟਰਾਂ 'ਤੇ ਥੋੜ੍ਹੇ ਇਸਤੇਮਾਲ ਹੁੰਦੇ ਅਤੇ ਇਹਨਾਂ ਨੂੰ ਬਿੱਲ ਘੱਟ ਆਉਂਦਾ, ਸਾਨੂੰ ਚੋਰੀ ਕਰਨ ਦਾ ਮੌਕਾ ਥੋੜ੍ਹਾ ਮਿਲਦਾ। ਅੱਛਾ, ਦੂਸਰਾ ਜਨਾਬ ਇਹਨਾਂ ਨੇ ਕਿਹਾ ਜੀ ਉਸ ਘਰ ਨੂੰ 2 ਮੀਟਰ ਮਿਲਣਗੇ ਜਿਹੜੇ ਘਰ 'ਚ 2 ਖਾਨਦਾਨ ਹੋਣਗੇ ਰਹਿੰਦੇ, ਵਿੱਚ 2 ਕਿਚਨ ਹੋਣਗੇ, ਇੱਕ ਘਰ ਦੇ ਵਿੱਚੋਂ 2 ਗੇਟ ਲੱਗੇ ਹੋਣਗੇ, ਯਾਨੀ ਕਿ ਬਾਹਰ ਆਉਣ ਦੇ ਰਸਤੇ 2 ਹੋਣਗੇ, ਉਸ ਘਰ ਨੂੰ 2 ਮੀਟਰ ਮਿਲਣਗੇ। ਯਾਨੀ ਕਿ ਜੇ 2 ਭਰਾ ਸਕੇ ਰਹਿੰਦੇ ਪਏ ਆ, ਉਹਨਾਂ ਦੀ ਫੈਮਿਲੀ ਦੀ ਇਕੱਠੀ ਬਣਦੀ ਹੈ ਅਤੇ ਇਹ ਨਹੀਂ ਬਣਨ ਦਿੰਦੇ। ਇਹ ਕਹਿਣਗੇ ਵੀ ਗੇਟ ਵੀ ਅਲੱਗਾ ਲਾਓ, ਕਿਚਨ ਵੀ ਅਲੱਗਾ ਬਣਾਓ, ਸਾਰਾ ਕੁਛ ਅਲੱਗਾ ਕਰੋ। ਉਹ ਜਿਹੜੀਆਂ ਨੌਵਾਂ, ਸਾਰੀਆਂ ਨੂੰ ਤਾਂ ਨਹੀਂ ਕਹਿੰਦਾ, ਇੱਲਾ ਮਾਸ਼ਾਅੱਲਾ ਕੋਈ ਚੰਗੀਆਂ ਵੀ ਹੈਗੀਆਂ, ਜਿਹੜੀਆਂ ਨੌਵਾਂ ਚਾਹੁੰਦੀਆਂ ਸੀ ਨਾ ਕਿ ਸਾਡੇ ਘਰ ਵੱਖਰੇ ਵੱਖਰੇ ਹੋ ਜਾਣ, ਕੰਧਾਂ ਹੋ ਜਾਣ, ਉਹਨਾਂ ਦੇ ਦਿਲ ਦੀ ਉਮੀਦ ਆਸ ਜਿਹੜੀ ਨਾ ਪੂਰੀ ਹੋ ਗਈ ਹੈ। ਉਹ ਨਫਲ ਪੜਨਗੀਆਂ ਕਿ ਸਾਡੀ ਜਾਨ ਵੀ ਛੁੱਟ ਗਈ ਤਾਂ ਪੰਜਾਬ ਹਕੂਮਤ ਨੂੰ ਦੁਆਵਾਂ ਵੀ ਦੇਣਗੀਆਂ, ਮਹਿਕਮਾ ਬਿਜਲੀ ਨੂੰ ਵੀ। ਅਤੇ ਇਹਨਾਂ ਨੇ ਸੋਚਿਆ ਵੀ ਗਰੀਬ ਨੂੰ ਭੋੜਾ ਸੁੱਖ ਦਾ ਸਾਹ ਲੈਣ ਦੇਣਾ ਹੀ ਨਹੀਂ, ਜੋ ਮਰਜ਼ੀ ਹੋ ਜਾਵੇ। ਖੁਦਾਰਾ ਕੋ ਗਰੀਬ ਦੇ ਬਾਰੇ ਸੋਚੋ। 200 ਯੂਨਿਟ ਤੀਕਰ ਬਿੱਲ ਹੋਰ ਹੁੰਦਾ, 201 ਪੈ ਜਾਂਦਾ, ਅਤੇ ਨਾਲ ਤੁਸੀਂ 2500 3000 ਰੁਪਇਆ ਵਧਾ ਦਿੰਦੇ, ਉਹਦੇ ਬਾਰੇ ਤੁਹਾਡਾ ਕੋਈ ਖਿਆਲ ਨਹੀਂ ਗਿਆ। ਤਾਂ ਤੁਸੀਂ ਭੱਜ ਕੇ ਅੱਜ ਮੀਟਰ ਜਿਹੜੇ 2 ਹੁੰਦੇ ਇਹਦੇ 'ਤੇ ਤੁਸੀਂ ਆ ਕੇ ਗਰੀਬ ਨੂੰ ਫੜ ਲਿਆ। ਔਰ ਇਹਦਾ ਮੇਨ ਮਕਸਦ ਪਤਾ ਕੀ ਹੋਣਾ, ਇਹਦੀ ਕਰਪਸ਼ਨ ਫਿਰ ਵਧਣੀ ਹੈ, ਮੀਟਰ ਲੱਗਣੇ ਹੀ ਲੱਗਣੇ ਆ। ਜਿੱਥੇ ਅੱਗੇ 7000 ਜਾਂ 8000 ਰੁਪਈਆ ਲੈਂਦੇ ਸੀ ਮੀਟਰ ਲਾਉਣ ਵਾਲੇ, ਉਹਨਾਂ ਨੇ ਹੁਣ 15000 ਕਰ ਦੇਣਾ। ਗੌਰਮੈਂਟ ਨੂੰ ਨਹੀਂ ਪਤਾ ਮੀਟਰ ਲੱਗ ਜਾਣਾ, ਗੌਰਮੈਂਟ ਸੁੱਤੀ ਪਈ ਹੈ, ਉਹਨੂੰ ਕਿਸੇ ਨੇ ਪੁੱਛਣਾ ਨਹੀਂ ਦੱਸਣਾ ਨਹੀਂ। ਇਹ ਅਫਸਰਾਂ ਨੇ ਰਲ ਰੁਲ ਕੇ 2 ਉਹਨੂੰ ਦੇ 3 ਉਹਨੂੰ ਦੇ ਆਪਣੀ ਜੇਬ 'ਚ ਪਾ ਕੇ 15-20 ਹਜ਼ਾਰ ਲੈਣਾ, ਮੀਟਰ ਲਾ ਦੇਣਾ। ਮੀਟਰ ਲੱਗਦੇ ਰਹਿਣੇ ਆ, ਮੀਟਰ ਨਹੀਂ ਲੱਗਣਾ ਹਟਣੇ, ਲੇਕਿਨ ਅਫਸਰਾਂ ਦੀ ਜਿਹੜੀ ਨਾ ਜੇਬ ਗਰਮ ਹੋਣ ਲੱਗ ਪੈਣੀ ਜ਼ਿਆਦਾ, ਅਤੇ ਗਰੀਬ ਮਰ ਜਾਣਾ। ਇਹ ਗੱਲ ਹੈ ਇਸ ਵਾਸਤੇ। ਅਤੇ ਦੂਸਰਾ ਇਹਨਾਂ ਨੇ ਬੜਾ ਚੰਗਾ ਨਹੁੰ ਵਾਲਾ ਕਿਰਦਾਰ ਅਦਾ ਕੀਤਾ ਕਿ ਭਰਾਵਾਂ ਨੂੰ ਵੱਖਰੇ ਕਰਤਾ, ਲਹਿਦਾ ਕਰਤਾ। ਇੱਕ ਘਰ 'ਚ 2 ਖਾਨਦਾਨ ਹੋਣਗੇ, 2 ਕਿਚਨ ਹੋਣਗੇ, 2 ਬਾਹਰ ਆਉਣ ਦੇ ਰਾਸਤੇ ਹੋਣਗੇ, ਤਾਂ ਦੂਆ ਮੀਟਰ ਲੱਗੇਗਾ। 50 ਰੁਪਏ ਦੇ ਪੇਪਰ 'ਤੇ ਸਟਾਂਪ ਪੇਪਰ 'ਤੇ ਸਟਾਂਪ ਕਰਾ ਕੇ ਹਲਫਨ ਸਟਾਂਪ ਦੇਣਗੇ ਕਿ ਅਸੀਂ ਜੀ 2 ਖਾਨਦਾਨ ਰਹਿੰਦੇ ਹਾਂ। ਉਹ ਸਕੇ ਭਰਾ ਵੀ 2 ਖਾਨਦਾਨ ਹੋ ਜਾਣਗੇ, ਅਸੀਂ ਜੀ 2 ਭਰਾ ਰਹਿੰਦੇ ਹਾਂ, ਅਤੇ ਉਸ ਕਰਕੇ ਸਾਨੂੰ ਜਿਹੜਾ ਨਾ 2 ਮੀਟਰ ਲਵਾ ਕੇ ਦਿੱਤੇ ਜਾਣ, ਤਾਂ ਕਰਕੇ ਇਹ ਸਾਰਾ ਸਿਸਟਮ ਚੱਲੇਗਾ। ਮੇਰੀ ਪੰਜਾਬ ਹਕੂਮਤ ਦੇ ਅੱਗੇ ਅਪੀਲ ਹੈ ਕਿ ਇਸ ਆਪਣੇ ਕਾਨੂੰਨ 'ਤੇ ਨਜ਼ਰਸਾਨੀ ਕੀਤੀ ਜਾਵੇ। ਬਿਜਲੀ ਵਾਲਿਆਂ ਨੂੰ ਕਿਹਾ ਜਾਵੇ ਕਿ ਖੁਦਾਰਾ ਇਹੋ ਜਿਹੇ ਕਾਨੂੰਨ ਨਾ ਬਣਾਓ। ਅਫਸਰਾਂ ਦੀ ਜੇਬ ਗਰਮ ਹੁੰਦੀ ਰਹਿਣੀ ਹੈ, ਅਫਸਰਾਂ ਨੂੰ ਮਾਲ ਮਿਲਦਾ ਰਹਿਣਾ। ਹਕੂਮਤ ਜਿਹੜੀ ਨਾ ਉਹਨੇ ਤਾਂ ਕਾਨੂੰਨ ਪਾਸ ਕਰਤਾ, ਉਹਨੇ ਦੇਖਣਾ ਥੋੜ੍ਹੀ ਹਕੂਮਤ ਨੇ ਆ ਕੇ ਵੀ ਕੀ ਹੁੰਦਾ ਕੀ ਨਹੀਂ ਹੁੰਦਾ। ਅਫਸਰ ਜਿੱਥੇ 10,000 ਲੈਂਦੇ ਸੀ, ਇੱਥੇ ਇਹਨਾਂ ਨੇ 20-30 ਹਜ਼ਾਰ ਰੁਪਇਆ ਲੈ ਕੇ ਤਾਂ ਮੀਟਰ ਦੂਆ ਲਾ ਦੇਣਾ, ਇਹਨਾਂ ਨੂੰ ਕੋਈ ਟੈਨਸ਼ਨ ਨਹੀਂ, ਅਤੇ ਆਵਾਮ ਨੇ ਲਵਾਉਣਾ। ਲੇਕਿਨ ਲੋਕਾਂ ਦੇ ਘਰ ਬਰਬਾਦ ਕਰਨ ਦੀ ਨਾ ਸੋਚੋ, ਗਰੀਬ ਨੂੰ ਮਾਰਨ ਦੀ ਨਾ ਸੋਚੋ। ਜੇ ਗਰੀਬ ਨੂੰ ਦੇ ਕੁਛ ਨਹੀਂ ਸਕਦੇ ਤਾਂ ਉਹਦੇ ਕੋਲ ਜਿਹੜਾ ਹੈਗਾ ਉਹ ਵੀ ਨਾ ਖੋਵੋ। ਭੋਰਾ ਮਾਸ ਜੇ ਗਰੀਬ 'ਤੇ ਹੈਗਾ ਨਾ, ਅਤੇ ਉਹ ਵੀ ਨਾ ਖਿੱਚੋ, ਕੋਈ ਰਹਿਣ ਦਿਓ। ਉਹ ਤਜੰਮਲ ਕਲੀਮ ਸਾਹਿਬ ਨੇ ਲਿਖਿਆ ਸੀ ਨਾ ਕਿ ਜੁੱਤੀ ਬਾਲਾਂ ਦੀ ਲੈਣ ਲਈ ਨੋਟ ਵੀ ਦੇ, ਰੱਬਾ ਜਿਹਨੂੰ ਇਹ ਜੇਠ ਹਾੜ ਦਿੱਤੇ। ਉਹ ਤਾਂ ਰੱਬ ਅੱਗੇ ਪਿੱਟਦੇ ਅੱਲਾ ਨੂੰ ਪਿਆਰੇ ਹੋ ਗਏ। ਉਹਨਾਂ ਦੀ ਗੱਲ ਰਹਿ ਗਈ ਕਿ ਅੱਲਾ ਜੇ ਜਿਹਨੂੰ ਜੇਠ ਹਾੜ ਦਿੱਤੇ ਆ, ਅਤੇ ਜੁੱਤੀ ਲੈਣ ਵਾਸਤੇ ਵੀ ਉਹਨੂੰ ਕੋਈ ਪੈਸੇ ਦੇ, ਅਤੇ ਜਿਹੜੇ ਕੋਈ ਪੈਸੇ ਹੁੰਦੇ ਮੈਨੂੰ ਲੱਗਦਾ ਪੁਲਿਸੀਆਂ ਤੁਸੀਂ ਕੱਢਦੇ ਪਏ ਹੋ ਤਾਂ ਤੁਸੀਂ ਲੈ ਜਾਓਗੇ, ਪੱਲੇ ਤਾਂ ਕੁਛ ਨਹੀਂ ਬਚਣਾ। ਖੁਦਾਰਾ ਇਹੋ ਜਿਹੀ ਨਾ ਸੋਚੋ, ਆਪਣੀ ਆਵਾਮ ਵਾਸਤੇ ਸੋਚੋ। ਰਿਆਸਤ ਮਾਂ ਹੁੰਦੀ ਹੈ, ਮਾਂ ਬਣ ਕੇ ਸੋਚੋ, ਨਹੁੰ ਬਣ ਕੇ ਨਾ ਸੋਚੋ। ਖੁਦਾਰਾ।